don't know why Dr. Amarjit hate Hindus, but it's okay, he's doing his job. ਜਦੋਂ ਅਸੀਂ ਹਿੰਦੂਤਵਾ ਜਾਂ ਬ੍ਰਾਹਮਣਵਾਦ ਕਹਿੰਦੇ ਹਾਂ ਤੇ ਇਹ ਕਿਸੇ ਮਜ਼ਹਬ ਦੇ ਖਿਲਾਫ ਨਹੀਂ ਆ। ਹਿੰਦੂਤਵੀ ਤਾਂ ਅੱਜ ਇਹਨੂੰ ਖੁੱਲ੍ਹ ਕੇ ਜਿਹੜਾ ਇਵੇਂ ਹੀ ਕਹਿੰਦੇ ਨੇ ਕਿ ਜੀ ਇਹ ਸਿੱਖ ਧਰਮ ਤਾਂ ਬਣਿਆ ਹੀ ਜਿਹੜਾ ਉਹ ਇਸਲਾਮ ਦੇ ਖਿਲਾਫ ਜਾਂ ਮੁਗਲਾਂ ਦੇ ਖਿਲਾਫ ਲੜਨ ਦੇ ਲਈ ਸੀ। ਜੇ ਲੜਾਈ ਇਸਲਾਮ ਦੇ ਖਿਲਾਫ ਹੁੰਦੀ ਫਿਰ ਭਾਈ ਮਰਦਾਨਾ, ਸਾਈਂ ਮੀਆਂ ਮੀਰ, ਪੀਰ ਬੁੱਧੂ ਸ਼ਾਹ, ਨਬੀ ਖਾਨ ਗਨੀ ਖਾਨ, ਸ਼ੇਰ ਮੁਹੰਮਦ ਖਾਨ ਔਰ ਕਿੰਨੇ ਹੋਰ ਵਾਕਿਆਤ ਇਹ ਕਿਉਂਕਿ ਹਿਸਟਰੀ ਦੇ ਪ੍ਰਮੁੱਖ ਕਿਰਦਾਰ ਨੇ ਜਿਨ੍ਹਾਂ ਨੂੰ ਡਿਸਕਸ ਕੀਤਾ ਜਾਂਦਾ ਹੈ, ਇਸ ਲਈ ਮੈਂ ਕੁਇਕਲੀ ਉਹਨਾਂ ਦੇ ਨਾਮ ਮੈਂਸ਼ਨ ਕੀਤੇ ਨੇ। ਉਹ ਫਿਰ ਗੁਰੂ ਸਾਹਿਬ ਦੇ ਨਾਲ ਨਾ ਖਲੋਤੇ ਹੁੰਦੇ। ਜਿਹੜੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਹੈ, ਸਿੱਖ ਵਿਚਾਰਧਾਰਾ ਹੈ, ਜਿਹਨੂੰ ਅਸੀਂ ਗੁਰਮਤ ਵਿਚਾਰਧਾਰਾ ਕਹਿੰਦੇ ਹਾਂ, ਉਹ ਕਿਸੇ ਨਾਲ ਵੀ ਨਫ਼ਰਤ, ਵੈਰ, ਈਰਖਾ, ਸਾੜਾ ਇਹ ਨਹੀਂ ਸਿਖਾਉਂਦੀ। ਸਾਡਾ ਤਾਂ ਮੈਸੇਜ ਹੀ ਇਹ ਹੈ ਕਿ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਜਦੋਂ ਅਸੀਂ ਜਿਹੜੀ ਆਪਣੀ ਪ੍ਰੈਜੈਂਟੇਸ਼ਨ ਦਿੰਦੇ ਹਾਂ, ਕਦੇ ਬਾਈ ਚਾਂਸ ਲਫ਼ਜ਼ ਹਿੰਦੂ ਨਿਕਲ ਜਾਏ ਤਾਂ ਮੈਨੂੰ ਪਤਾ ਨਹੀਂ ਹੈ, ਪਰ ਮੈਂ ਇਸ ਗੱਲ ਨੂੰ ਯਕੀਨੀ ਬਣਾਉਂਦਾ ਕਿ ਹਿੰਦੂ ਤਵੀ ਜਾਂ ਬ੍ਰਾਹਮਣਵਾਦ ਜਾਂ ਬ੍ਰਾਹਮਣਵਾਦੀ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਚੀਆਂ ਕਹਿੰਦੇ ਹਾਂ। ਸੋ ਵੀਅਰਸ, ਇਸ ਸੈਗਮੈਂਟ ਦੇ ਵਿੱਚ ਆਪਾਂ ਇੱਕ ਹਿੰਦੂ ਵੀਰ ਵੱਲੋਂ ਜਿਹੜੇ ਲਿਖੇ ਗਏ ਕਮੈਂਟ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਉਹਨਾਂ ਨੇ ਜਿੱਥੇ ਮੇਰੀ ਸਿਹਤ ਦੀ ਜਿਹੜੀ ਸਲਾਮਤੀ ਲਈ ਅਰਦਾਸ ਬੇਨਤੀ ਕੀਤੀ ਸੀ, ਉੱਥੇ ਉਹਨਾਂ ਨੇ ਇਹ ਵੀ ਗਿਲਾ ਕੀਤਾ ਕਿ ਡਾਕਟਰ ਅਮਰਜੀਤ ਸਿੰਘ ਇੰਨੇ ਜ਼ਿਆਦਾ ਹਿੰਦੂਆਂ ਨੂੰ ਨਫ਼ਰਤ ਕਿਉਂ ਕਰਦੇ ਨੇ। ਸੋ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਸਾਡੀ ਲੜਾਈ ਹੈ ਕਿਸੇ ਧਰਮ ਦੇ ਖਿਲਾਫ ਨਾ ਹੋ ਕੇ ਨਾਜ਼ੀਵਾਦੀ ਅਤੇ ਫਾਸੀਵਾਦੀ ਤਰਜ ਦੀ ਜਿਹੜੀ ਹਿੰਦੂਤਵਾਦੀ ਆਈਡੀਓਲੋਜੀ ਨਾਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਸਾਨੂੰ ਖੁਸ਼ੀ ਵੀ ਹੁੰਦੀ ਹੈ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵਿਰੋਧ ਲਾਈਨ ਵਾਲੇ, ਖਾਸ ਤੌਰ ਇੱਕ ਪਾਸੇ ਤਾਂ ਟਰੋਲਰ ਨੇ ਜਿਨ੍ਹਾਂ ਦੀ ਬ੍ਰੈਡ ਬਟਰ ਇਹਦੇ 'ਚੋਂ ਨਿਕਲਦੀ ਹੈ, ਜਿਨ੍ਹਾਂ ਨੇ ਇਮੀਡੀਏਟਲੀ ਪ੍ਰੋਗਰਾਮ ਜਿਉਂ ਹੀ ਚੱਲ ਰਿਹਾ ਹੁੰਦਾ ਉਸ ਤੋਂ ਬਾਅਦ ਇਮੀਡੀਏਟ ਉਹਨਾਂ ਦੇ ਕਮੈਂਟ ਸ਼ੁਰੂ ਹੋ ਜਾਂਦੇ ਨੇ, ਫੇਕ ਨਿਊਜ਼, ਫੇਕ ਡਾਕਟਰ, ਫੇਕ ਦਿਸ, ISI, ਇੱਧਰ ਉੱਧਰ। ਉਹ ਤਾਂ ਸਾਨੂੰ ਚਲੋ ਉਹਦੀ ਵੀ ਤਸੱਲੀ ਹੁੰਦੀ ਹੈ ਵੀ ਕਿਸੇ ਦੇ ਘਰ 'ਚ ਰੋਟੀ ਪੱਕ ਰਹੀ ਹੈ, ਕਿਉਂਕਿ ਉਹਨਾਂ ਨੂੰ ਉਹ ਕੰਮ ਦਿੱਤਾ ਹੋਇਆ, ਉਹ ਵਿਚਾਰੇ ਆਪਣੀ ਡਿਊਟੀ ਕਰ ਰਹੇ ਨੇ। ਕੁਛ ਜਿਹੜੇ ਨੇ ਜਿਹੜੇ ਆਪਣੇ ਆਪ ਨੂੰ ਲਿਖਦੇ ਵੀ ਨੇ ਕਿ ਭਾਈ ਅਸੀਂ ਹਿੰਦੂ ਹਾਂ ਪਰ ਅਸੀਂ ਪ੍ਰੋਗਰਾਮ ਨੂੰ ਦੇਖਦੇ ਹਾਂ, ਉਹਨਾਂ 'ਚੋਂ ਕੁਛ ਜਿਹੜੇ ਕੁਛ ਮੁੱਦਿਆਂ ਤੇ ਐਡਮਾਇਰ ਵੀ ਕਰਦੇ ਨੇ, ਔਰ ਕੁਛ ਜਿਹੜੇ ਨੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਭਾਈ ਅਸੀਂ ਇੱਕ ਜਿਹੜਾ ਉਹ ਨਫ਼ਰਤੀ ਜਿਹੜੀ ਹੈ ਉਹ ਮਾਈਂਡ ਸੈਟ ਰੱਖਦੇ। ਔਰ ਜਿਵੇਂ ਇੱਕ ਹਿੰਦੂ ਵੀਰ ਜਿਨ੍ਹਾਂ ਨੇ ਜਦੋਂ ਤੁਹਾਡੀ ਸਿਹਤ ਨਾ ਠੀਕ ਨਾ ਸਾਜ਼ ਹੋਣ ਦੀ ਗੱਲ ਹੋਈ, ਉਹਨਾਂ ਨੇ ਤੁਹਾਡੇ ਲਈ ਵੀ ਸਾਡੇ ਲਈ ਵੀ ਦੁਆ, ਉਹਨਾਂ ਨੇ ਉਹ ਅਖੀਰ 'ਚ ਕਿਹਾ ਕਿ ਡੋਂਟ ਨੋ ਵਾਈ ਡਾਕਟਰ ਅਮਰਜੀਤ ਹੇਟ ਹਿੰਦੂਜ਼, ਬਟ ਇਟਸ ਓਕੇ, ਹੀ ਇਜ਼ ਡੂਇੰਗ ਹਿਜ਼ ਜੌਬ। ਹੁਣ ਚਲੋ ਪਹਿਲੀ ਗੱਲ ਤਾਂ ਇਹ ਹੈ ਵੀ ਸਾਡੀ ਕੋਈ ਜੌਬ ਨਹੀਂ ਹੈ ਕਿ ਵੀ ਅਸੀਂ ਜਿਹੜੀ ਹੈ ਉਹ ਹੇਟਰਡ ਦੀ ਕੋਈ ਗੱਲ ਕਰੀਏ। ਇਸ ਬਾਰੇ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਅਸੀਂ ਹਿੰਦੂਤਵਾ ਜਾਂ ਬ੍ਰਾਹਮਣਵਾਦ ਕਹਿੰਦੇ ਹਾਂ ਤੇ ਇਹ ਕਿਸੇ ਮਜ਼ਹਬ ਦੇ ਖਿਲਾਫ ਨਹੀਂ ਹੈ। ਔਰ ਇਸ ਦੇ ਲਈ ਮੈਂ ਹਮੇਸ਼ਾ ਇਹ ਐਮਫੇਸਾਈਜ਼ ਕਰਦਾ ਹਾਂ ਕਿ ਜਿਵੇਂ ਬਹੁਤ ਵੱਡੀ ਗਿਣਤੀ ਦੇ ਹਿੰਦੂ ਹਿਸਟੋਰੀਅਨਸ ਨੇ ਔਰ ਸਿੱਖ ਹਿਸਟੋਰੀਅਨਸ ਦੇ ਇੱਕ ਤਬਕੇ ਨੇ ਵੀ ਜਿਹੜੀ 18ਵੀਂ ਸਦੀ ਦੇ ਵਿੱਚ ਸਾਡੀ ਲੜਾਈ ਮੁਗਲਿਆ ਸਾਮਰਾਜ ਜਾਂ ਦਰਾ ਖੈਬਰ ਪਾਰ ਦੇ ਹਮਲਾਵਰਾਂ ਨਾਲ ਸੀ, ਉਸ ਨੂੰ ਐਂਟਾਈ ਇਸਲਾਮ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ। ਔਰ ਹਿੰਦੂ ਤਵੀ ਤਾਂ ਅੱਜ ਇਹਨੂੰ ਖੁੱਲ੍ਹ ਕੇ ਜਿਹੜਾ ਇਵੇਂ ਹੀ ਕਹਿੰਦੇ ਨੇ ਕਿ ਜੀ ਇਹ ਸਿੱਖ ਧਰਮ ਤਾਂ ਬਣਿਆ ਹੀ ਜਿਹੜਾ ਉਹ ਇਸਲਾਮ ਦੇ ਖਿਲਾਫ ਜਾਂ ਮੁਗਲਾਂ ਦੇ ਖਿਲਾਫ ਲੜਨ ਦੇ ਲਈ ਸੀ। ਔਰ ਇਹਦੇ ਲਈ ਉਹ ਆਪਣੇ ਆਰਗੂਮੈਂਟ ਦੇਖੋ ਜੀ, ਉਦੋਂ ਹਰ ਹਿੰਦੂ ਪਰਿਵਾਰ ਆਪਣਾ ਇੱਕ ਬੱਚਾ ਸਿੱਖ ਬਣਾਉਂਦਾ ਸੀ ਕਿਉਂਕਿ ਇਹ ਬੇਸਿਕਲੀ ਇਹ ਸਾਰੇ ਹਿੰਦੂ ਨੇ, ਲੇਕਿਨ ਇਹ ਇੱਕ ਜਿਹੜੇ ਨੇ ਉਹ ਖੜਕਤਾਰੀ ਬਾਂਹ ਤੇ ਇਹ ਉਹ ਨੈਰੇਟਿਵ ਤਾਂ ਆਪਣਾ ਹਿੰਦੂਆਂ ਆਪਣੀ ਡੈਥ ਕਿਸ ਨਾਲ ਸਿੱਖਾਂ ਨੂੰ ਆਪਣੇ 'ਚ ਜਿਹੜਾ ਹੈ ਇਮਰਸ ਕਰਨ ਦੀ ਲਾਈਨ ਤਾਂ ਰੱਖੀ ਹੁੰਦੀ ਹੈ। ਲੇਕਿਨ ਅਸੀਂ ਰਿਪੀਟਡਲੀ ਇਹ ਗੱਲ ਉਸ ਕੰਟੈਕਸਟ 'ਚ ਵੀ ਕਹਿੰਦੇ ਹਾਂ ਕਿ ਉਦੋਂ ਵੀ
ਜਿਹੜੀ ਲੜਾਈ ਹੈ ਉਹ ਜ਼ੁਲਮ ਦੇ ਖਿਲਾਫ ਸੀ। ਜ਼ੁਲਮ ਕਰਨ ਵਾਲੇ ਦੇ ਹੈਪਨ ਟੂ ਬੀ ਮੁਸਲਿਮਸ, ਉਹ ਭਾਵੇਂ ਮੁਗਲਿਆ ਸਲਤਨਤ ਸੀ ਜਾਂ ਦਰਾ ਖੈਬਰ ਪਾਰ ਦੇ ਸੀ, ਲੇਕਿਨ ਜਿਹੜੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਹੈ, ਸਿੱਖ ਵਿਚਾਰਧਾਰਾ ਹੈ, ਜਿਹਨੂੰ ਅਸੀਂ ਗੁਰਮਤ ਵਿਚਾਰਧਾਰਾ ਕਹਿੰਦੇ ਹਾਂ, ਉਹ ਕਿਸੇ ਨਾਲ ਵੀ ਨਫ਼ਰਤ, ਵੈਰ, ਈਰਖਾ, ਸਾੜਾ ਇਹ ਨਹੀਂ ਸਿਖਾਉਂਦੀ। ਸਾਡਾ ਤਾਂ ਮੈਸੇਜ ਹੀ ਇਹ ਹੈ ਕਿ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਔਰ ਸਾਡੀ ਵਿਚਾਰਧਾਰਾ ਤਾਂ ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਾਈ। ਇਹ ਗੱਲ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ ਕਿ ਉਦੋਂ ਵੀ ਜੇ ਲੜਾਈ ਇਸਲਾਮ ਦੇ ਖਿਲਾਫ ਹੁੰਦੀ, ਫਿਰ ਭਾਈ ਮਰਦਾਨਾ, ਸਾਈਂ ਮੀਆਂ ਮੀਰ, ਪੀਰ ਬੁੱਧੂ ਸ਼ਾਹ, ਨਬੀ ਖਾਨ ਗਨੀ ਖਾਨ, ਸ਼ੇਰ ਮੁਹੰਮਦ ਖਾਨ ਔਰ ਕਿੰਨੇ ਹੋਰ ਵਾਕਿਆਤ, ਇਹ ਕਿਉਂਕਿ ਹਿਸਟਰੀ ਦੇ ਪ੍ਰਮੁੱਖ ਕਿਰਦਾਰ ਨੇ ਜਿਨ੍ਹਾਂ ਨੂੰ ਡਿਸਕਸ ਕੀਤਾ ਜਾਂਦਾ ਹੈ, ਇਸ ਲਈ ਮੈਂ ਕੁਇਕਲੀ ਉਹਨਾਂ ਦੇ ਨਾਮ ਮੈਂਸ਼ਨ ਕੀਤੇ ਨੇ। ਉਹ ਫਿਰ ਗੁਰੂ ਸਾਹਿਬ ਦੇ ਨਾਲ ਨਾ ਖਲੋਤੇ ਹੁੰਦੇ, ਕਿਉਂਕਿ ਇਹਨਾਂ ਨੂੰ ਸਮਝ ਸੀ, ਇਹ ਸੱਚੇ ਸੁੱਚੇ ਮੁਸਲਮਾਨ ਸਨ ਔਰ ਇਹਨਾਂ ਨੂੰ ਇਹ ਸਮਝ ਸੀ ਕਿ ਗੁਰੂ ਸਾਹਿਬਾਨ ਦੀ ਫਿਲਾਸਫੀ ਜ਼ੁਲਮ ਦੇ ਖਿਲਾਫ ਹੈ ਔਰ ਉਹ ਜ਼ੁਲਮ ਦੇ ਖਿਲਾਫ ਲੜੇ। ਇਵੇਂ ਹੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ 9ਵੀਂ ਪਾਤਸ਼ਾਹੀ ਕਸ਼ਮੀਰੀ ਬ੍ਰਾਹਮਣਾਂ ਵੱਲੋਂ ਜਿਵੇਂ ਉਹ ਆ ਕੇ ਉਹਨਾਂ ਨੇ ਆਪਣਾ ਹਾਲ ਬਿਆਨਿਆ, ਉਹ ਦਿੱਲੀ ਪਹੁੰਚ ਕੇ ਚਾਂਦਨੀ ਚੌਂਕ 'ਚ ਆਪਣੀ ਸ਼ਹਾਦਤ ਦਿੰਦੇ ਨੇ, ਉਹਨਾਂ ਦਾ ਫਿਰ ਕੋਈ ਵੀ ਸਿੱਖ ਕਿਤੇ ਇਹ, ਕਿਉਂਕਿ ਮੁੱਢਲੇ ਤੌਰ ਤੇ ਇਹ ਸ਼ਹਾਦਤ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਦੇ ਲਈ ਸੀ, ਉਹ ਕਿਸੇ ਦੀਆਂ ਵੀ ਹੋਣ, ਔਰ ਇਹ ਆਪਣੇ ਆਪ 'ਚ ਇੱਕ ਸਬੂਤ ਸੀ ਕਿ ਨਾ ਅਸੀਂ ਕਨਵਰਸ਼ਨ 'ਚ ਯਕੀਨ ਰੱਖਦੇ ਹਾਂ, ਕਿਸੇ ਨੂੰ ਵੀ ਸਰਕਾਰੀ ਫੋਰਸ ਜਾਂ ਦਬਾਅ ਦੇ ਥੱਲੇ ਜਾਂ ਲਾਲਚ ਦੇ ਥੱਲੇ ਕਿਸੇ ਦਾ ਮਜ਼ਹਬ ਤਬਦੀਲ ਕਰਨਾ ਜਾਂ ਧਰਮ ਪਰਿਵਰਤਨ ਕਰਨਾ, ਤੇ ਨਾ ਹੀ ਅਸੀਂ ਕਿਸੇ ਦੇ ਧਰਮ ਦੇ ਵਿੱਚ ਦਖਲ ਅੰਦਾਜ਼ੀ ਕਰਦੇ ਹਾਂ। ਹਰ ਇੱਕ ਨੇ ਦੇਖਣਾ ਹੈ ਕਿ ਉਹਨੇ ਕਿਸ ਧਰਮ ਨੂੰ ਮੰਨਣਾ ਹੈ। ਜੇ ਕੋਈ ਆਪਣੀ ਮਰਜ਼ੀ ਨਾਲ ਕੋਈ ਹੋਰ ਧਰਮ ਅਡਾਪਟ ਕਰਦਾ ਹੈ ਤੇ ਉਹਦੇ ਤੇ ਕਿਸੇ ਨੂੰ ਵੀ ਇਤਰਾਜ਼ ਨਹੀਂ ਹੋ ਸਕਦਾ। ਇਹ ਸਾਡੀ ਪੋਜੀਸ਼ਨ ਪਹਿਲੇ ਦਿਨ ਤੋਂ ਰਹੀ ਹੈ। ਹੁਣ ਇਹੀ ਗੱਲ ਅਸੀਂ ਅੱਜ ਦੇ ਕੰਟੈਕਸਟ 'ਚ ਗੱਲ ਕਰਦੇ ਹਾਂ। ਹੁਣ ਇੱਕ ਪਾਸੇ ਜਿਹੜੇ ਲੋਕ ਇਹ ਕਹਿਣ ਦੀ ਕੋਸ਼ਿਸ਼ ਕਰਦੇ ਨੇ ਕਿ ਜੀ ਸਿੱਖ ਤਾਂ ਹਿੰਦੂਆਂ ਦਾ ਹਿੱਸਾ ਨੇ, ਜਦੋਂ ਉਹਨਾਂ ਨੂੰ ਇਹ ਜਵਾਬ ਮੰਗਿਆ ਜਾਂਦਾ ਹੈ ਕਿ ਵੀ ਜੇ ਤੁਹਾਡਾ ਹਿੱਸਾ ਨੇ ਤੁਹਾਡੇ ਕਹਿਣ ਮੁਤਾਬਕ, ਫਿਰ ਤੁਸੀਂ ਜੂਨ 84 ਦੇ ਘੱਲੂਘਾਰੇ ਦੇ ਲਈ ਕਿਹਨੂੰ ਦੋਸ਼ੀ ਦੱਸੋਗੇ? ਕਿਹੜੀ ਵਿਚਾਰਧਾਰਾ ਨੇ ਇਸ ਸਿੱਖ ਵਿਚਾਰਧਾਰਾ ਦੇ ਉੱਤੇ ਹਮਲਾ ਕੀਤਾ? ਫਿਰ ਨਵੰਬਰ 84 'ਚ ਭਾਰਤ ਭਰ ਦੇ ਵਿੱਚ ਸਿੱਖਾਂ ਦਾ ਹਿੰਦੂ ਭੀੜਾਂ ਵੱਲੋਂ ਚੁਣ ਕੇ ਕੀਤਾ ਗਿਆ ਕਤਲੇਆਮ। ਉਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਕਿ ਜੀ ਉਹ ਕਾਂਗਰਸੀ ਗੁੰਡੇ ਸੀ ਜਾਂ ਖਰੀਦੇ ਗਏ ਸੀ, ਪਰ ਜਸਟਿਸ ਤੁਹਾਡੀਆਂ ਹਕੂਮਤਾਂ ਕਿੰਨੀਆਂ ਬਣੀਆਂ, ਕਿਹਨੇ ਜਸਟਿਸ ਦਿੱਤਾ? ਸੋ ਇਹਦੇ ਬਾਵਜੂਦ ਕਿ ਜਿਹੜੀ ਬਹੁ ਗਿਣਤੀ ਹੈ ਉਹ ਹਮੇਸ਼ਾ ਹੀ ਜਿਹੜੀ ਹੈ ਸਿੱਖਾਂ ਦੇ ਖਿਲਾਫ ਭੁਗਤੀ ਹੈ, ਫਿਰ ਵੀ ਅਸੀਂ ਆਪਣੇ ਇਸ 10 ਸਾਲਾਂ ਤੋਂ TV 84 ਦੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਜਾਂ ਆਪਣੇ 30-32 ਸਾਲ ਦੇ ਇਹ ਇੱਥੋਂ ਦੇ ਅਮਰੀਕਾ 'ਚ ਆ ਕੇ ਖਾਲਿਸਤਾਨੀ ਐਕਟਿਵਿਜ਼ਮ ਦੇ ਵਿੱਚ ਕਦੇ ਹਿੰਦੂਆਂ ਦੇ ਖਿਲਾਫ ਕੋਈ ਫਤਵਾ ਦਿੱਤਾ ਹੋਏ, ਕਦੇ ਉਹਨਾਂ ਦੇ ਖਿਲਾਫ ਕੋਈ ਟਿੱਪਣੀ ਕੀਤੀ ਹੋਏ, ਕਿਉਂਕਿ ਅਸੀਂ ਬਤੌਰੇ ਸਿੱਖ ਇਹ ਗੱਲ ਨੂੰ ਸਮਝਦੇ ਹਾਂ ਕਿ ਭਾਈ ਇਹ ਲੜਾਈ ਜਿਹੜੀ ਹੈ ਇਹ ਆਈਡੀਓਲੋਜੀਜ਼ ਦੀ ਹੈ। ਬ੍ਰਾਹਮਣਵਾਦ ਇੱਕ ਆਈਡੀਓਲੋਜੀ ਹੈ ਜਿਹੜੀ ਆਈਡੀਓਲੋਜੀ ਜ਼ਾਤ ਪਾਤ ਦੇ ਵਿੱਚ ਯਕੀਨ ਰੱਖਦੀ ਹੈ, ਇਨਸਾਨ ਨੂੰ ਇਨਸਾਨ ਨਾਲੋਂ ਨਿਖੇੜਦੀ ਹੈ। ਜਿਸ ਬ੍ਰਾਹਮਣਵਾਦ ਨੇ ਜਦੋਂ ਅਫਜ਼ਲ ਅਹਿਸਨ ਰੰਧਾਵਾ 9 ਜੂਨ ਨੂੰ ਜਦੋਂ ਕਿ ਘੱਲੂਘਾਰਾ 84 ਵਪਰਾਇਆ ਜਾਂਦਾ ਹੈ, ਕਹਿੰਦਾ ਹੈ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਸੋ ਉਹ ਵਿਚਾਰਧਾਰਾ ਦੀ ਗੱਲ ਕਰ ਰਿਹਾ ਕਿ ਭਾਈ ਇਹ ਵੈਰੀ ਉਸ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੀ ਇਹ ਵਿਚਾਰਧਾਰਾ ਕਿ ਸਭ ਕੋ ਮੀਤ ਹਮ ਆਪਨ ਕੀਨਾ ਜਾਂ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਜਾਂ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਸੋ ਇਹੀ ਵਿਚਾਰਧਾਰਾ ਦੀ ਲੜਾਈ ਹੈ। ਸੋ ਜਦੋਂ ਅਸੀਂ ਜਿਹੜੀ ਆਪਣੀ ਪ੍ਰੈਜੈਂਟੇਸ਼ਨ ਦਿੰਦੇ ਆ, ਕਦੇ ਬਾਈ ਚਾਂਸ ਲਫ਼ਜ਼ ਹਿੰਦੂ ਨਿਕਲ ਜਾਏ ਤਾਂ ਮੈਨੂੰ ਪਤਾ ਨਹੀਂ ਹੈ, ਪਰ ਮੈਂ ਇਸ ਗੱਲ ਨੂੰ ਯਕੀਨੀ ਬਣਾਉਂਦਾ ਕਿ ਹਿੰਦੂ ਤਵੀ ਜਾਂ ਬ੍ਰਾਹਮਣਵਾਦ ਜਾਂ ਬ੍ਰਾਹਮਣਵਾਦੀ। ਸੋ ਮੇਰੇ ਵੀਰ ਇਸ ਗੱਲ ਨੂੰ ਕਲੀਅਰਲੀ ਸਮਝੋ ਕਿ ਭਾਈ ਸਾਡੀ ਕੋਈ ਨਫ਼ਰਤ ਨਹੀਂ, ਅਸੀਂ ਤਾਂ ਨਫ਼ਰਤ ਲੈ ਕੇ ਇੱਕ ਪਲ ਵੀ ਜੀ ਨਹੀਂ ਸਕਦੇ। ਸਾਡਾ ਜਿਹੜਾ ਆਧਾਰ ਹੈ ਉਹ ਇੱਕ ਸੋਲਿਡ ਗਰਾਊਂਡ ਦੇ ਉੱਤੇ ਹੈ। ਅਸੀਂ 35 ਮਿਲੀਅਨ ਸਿੱਖ ਕੌਮ ਇੱਕ
ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਸਟਰਗਲ ਕਰ ਰਹੇ ਹਾਂ। ਇੰਡੀਅਨ ਸਟੇਟ ਨੇ ਸਾਡੇ ਤੇ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕਰਕੇ ਟੋਟਲ ਵਾਰ ਥੋਪੀ ਹੋਈ ਹੈ। ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣਾ ਹੈ। ਇਸ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਪਰ ਸਾਡੀ ਨਫ਼ਰਤ ਨਾ ਕਿਸੇ ਹਿੰਦੂ ਨਾਲ ਹੈ, ਨਾ ਮੁਸਲਮਾਨ ਨਾਲ ਹੈ, ਨਾ ਈਸਾਈ ਨਾਲ ਹੈ, ਨਾ ਕਿਸੇ ਹੋਰ ਮਜ਼ਹਬ ਵਾਲੇ ਨਾਲ ਹੈ, ਜਾਂ ਉਸ ਨਾਲ ਵੀ ਨਹੀਂ ਹੈ ਜਿਹੜਾ ਕਿਸੇ ਵੀ ਮਜ਼ਹਬ ਨੂੰ ਨਹੀਂ ਮੰਨਦਾ, ਕਿਉਂਕਿ ਅਸੀਂ ਗੁਰੂ ਦੇ ਇਸ ਸਿਧਾਂਤ ਦੇ ਵਿੱਚ ਯਕੀਨ ਰੱਖਦੇ ਹਾਂ ਕਿ ਸਭਨਾ ਜੀਆਂ ਕਾ ਇੱਕ ਦਾਤਾ ਹੈ, ਕਿ ਉਹ ਰੱਬ ਸਾਰਿਆਂ ਦਾ ਮਾਲਕ ਪ੍ਰਤਪਾਲਕ ਹੈ। ਅਸੀਂ ਸਾਰੇ ਹੀ ਜਿਹੜੇ ਆ ਉਸ ਰੱਬ ਦੇ ਬੱਚੇ ਹੈ। ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈਂ। ਉਹ ਖਾਲਕ ਸਾਰੀ ਖਲਕਤ ਚ ਵਸਦਾ ਹੈ, ਔਰ ਉਹਦੇ ਇਸ ਖਲਕਤ ਦੇ ਲਈ ਨਫ਼ਰਤ ਦੀ ਕੋਈ ਥਾਂ ਸਾਡੇ ਦਿਲਾਂ ਵਿੱਚ ਨਹੀਂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।